ਹੁਣ ਬੱਚੇ ਜਿਹੜੇ ਆ ਉਹ ਅੱਜ ਕੱਲ ਉਹਨਾਂ ਦੇ ਅੰਦਰੋਂ ਬਹਾਦਰੀ ਖਤਮ ਹੋ ਗਈ। ਇਹਦਾ ਕਾਰਨ ਕੀ ਆ? ਕਿਉਂਕਿ ਬੱਚੇ ਗੇਮਾਂ ਨਹੀਂ ਖੇਡਣ ਦੇ, ਫਿਜ਼ੀਕਲੀ ਐਕਟਿਵ। ਜੇ ਬੱਚੇ 'ਚ ਜਾਨ ਹੋਊਗੀ, ਖੇਡਣਗੇ, ਦੌੜਨਗੇ ਤਾਂ ਬਹਾਦਰੀ ਪੈਦਾ ਹੋਊ। ਜੇ ਬਹਾਦਰੀ ਨਹੀਂ ਹੈਗੀ, ਸਿੱਖੀ ਤਾਂ ਬਹਾਦਰੀ ਤੋਂ ਬਗੈਰ ਵੈਸੇ ਹੀ ਨਹੀਂ ਚੰਗੀ ਲੱਗਦੀ। ਸਿੱਖੀ ਦਾ ਸਾਰਾ ਕੁਝ ਬਹਾਦਰੀ ਤੇ ਹੀ ਖੜਾ। ਬੱਚੇ ਦਾ ਜਿਹੜਾ ਕਰੈਕਟਰ ਉਹ ਬਹਾਦਰੀ ਤੇ ਹੀ ਖੜਾ। ਕਿ ਤਾਂ ਆਪਣੀ ਸੱਭਿਆਚਾਰ ਤੇ ਖਾਲਸਾਈ ਖੇਡਾਂ ਜਿਹੜੀਆਂ ਹੈਗੀਆਂ ਸੀਗੀਆਂ, ਇਹ ਅਸਲ ਦੇ ਵਿੱਚ ਇਕੱਠੀਆਂ ਹੀ ਸੀਗੀਆਂ। ਆ ਜਿਹੜਾ ਪੰਜਾਬੀ ਸੱਭਿਆਚਾਰ, ਇਹ ਤਾਂ ਪਹਿਲਾਂ ਬੰਦਾ ਆਪਣਾ ਇੱਕ ਜਿੱਦਾਂ ਸ਼ੁਰੂ ਤੋਂ ਹੁੰਦਾ, ਸਿੱਖੀ ਤਾਂ ਉਹਨੇ ਧਰਮ ਅਪਣਾ ਲਿਆ। ਇਸ ਕਰਕੇ ਦੋਵੇਂ ਚੀਜ਼ਾਂ ਨਹੀਂ ਛੱਡਦਾ। ਸਹੀ ਹੈ, ਬਿਲਕੁਲ। ਤੇ ਇਹ ਸਾਡਾ ਧਰਮ ਵੀ ਆ, ਸਾਡਾ ਸਾਰਾ ਕੁਝ ਧਰਮ ਹੀ ਆ। ਸਾਡਾ ਖੇਡਣਾ ਵੀ ਧਰਮ ਆ, ਸਾਡਾ ਜਿਹੜੇ ਨਿਆਣਿਆਂ ਨੂੰ ਇੱਥੇ ਲਿਆਉਣਾ, ਇਹ ਸਾਰਾ ਕੁਝ ਧਰਮ ਹੀ ਆ। ਇਹ ਭਾਈ ਦਾ ਜਿਹੜਾ ਮਕਸਦ ਆ ਉਹ ਇਹ ਆ ਵੀ ਜਿਹੜੇ ਬੱਚੇ ਆ ਨਾ, ਇਹ ਇੱਧਰ ਨੂੰ ਤੁਰਨ, ਖੇਡਾਂ ਨੂੰ ਤੁਰਨ। ਤੇ ਜਿਹੜਾ ਡਰੱਗ ਚੱਲ ਰਹੀ ਆ, ਮਾੜੇ ਲੋਕ ਸਾਡੀ ਕਮਿਊਨਿਟੀ ਨੂੰ ਵੀ ਮਾੜੇ ਤਰੀਕੇ ਨਾਲ ਲਾ ਰਹੇ ਆ, ਤੇ ਉਸ ਤਰੀਕੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਕਿਵੇਂ? ਗੁਰੂ ਅਮਰਦਾਸ ਮਹਾਰਾਜ ਨੇ ਵਿਸਾਖੀ ਤੋਰੀ। ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਵਿਸਾਖੀ ਤੋਰੀ ਤੇ ਉਦੋਂ ਉੱਥੇ ਜਦੋਂ ਗੱਲਬਾਤ ਹੋਈ ਨਾ ਵੀ ਇਹ ਵਿਸਾਖੀ ਬਣਾਉਣੀ ਕਿਉਂ ਆ, ਮਹਾਰਾਜ ਕਹਿੰਦੇ ਵੀ ਜਿਹੜੇ ਸਿੱਖ ਦੂਰ ਦੂਰ ਰਹਿੰਦੇ ਆ ਉਹ ਸਾਰੇ ਇੱਕ ਦਿਨ ਇਕੱਠੇ ਹੋਇਆ ਕਰਨਗੇ। ਇਕੱਠੇ ਹੋ ਕੇ ਉਹ ਭਵਿੱਖ ਦੀਆਂ ਤਿਆਰੀਆਂ ਕਰਿਆ ਕਰਨਗੇ। ਭਵਿੱਖ ਕੀ ਹੁੰਦਾ? ਬੱਚੇ। ਸਾਡਾ ਫਰਜ਼ ਇਹ ਆ ਪੀੜ੍ਹੀ ਦਰ ਪੀੜ੍ਹੀ ਵੀ ਅਸੀਂ ਆਪਣੀਆਂ ਖੇਡਾਂ, ਆਪਣੀ ਵਿਰਾਸਤ, ਸਾਰਾ ਕੁਝ ਬੱਚਿਆਂ ਨੂੰ ਦੇ ਕੇ ਜਾਈਏ। ਤੇ ਇਹ ਜਿਹੜਾ ਸਿੱਖੀ ਦਾ ਪ੍ਰਚਾਰ ਆਪਣੇ ਆਪ ਕਰਨ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਪੰਜਾਬੀ ਰੇਡੀਓ USA ਦੀ ਟੀਮ ਇਸ ਵੇਲੇ ਪਹੁੰਚੀ ਹੈ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਫਰੈਜ਼ਨੋ ਵਿਖੇ, ਜਿੱਥੇ ਬੜੀ ਧੂਮਧਾਮ ਦੇ ਨਾਲ ਵਿਸਾਖੀ ਦਾ ਮੇਲਾ ਮਨਾਇਆ ਜਾ ਰਿਹਾ। ਤੇ ਇਸੇ ਦਰਮਿਆਨ ਇੱਥੇ ਖਾਲਸਾਈ ਖੇਡਾਂ ਵੀ ਹੋਣਗੀਆਂ ਤੇ ਨਾਲ ਦੂਜੀਆਂ ਪੰਜਾਬੀ ਵਿਰਾਸਤੀ ਖੇਡਾਂ ਵੀ ਹੋਣਗੀਆਂ। ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜਤਿੰਦਰ ਸਿੰਘ ਜੀ ਮੌਜੂਦ ਨੇ। ਉਹਨਾਂ ਤੋਂ ਜਾਣਦੇ ਹਾਂ ਪ੍ਰਬੰਧਾਂ ਦੇ ਬਾਰੇ ਤੇ ਖੇਡਾਂ ਦੇ ਬਾਰੇ ਤੇ ਮੁਕਾਬਲਿਆਂ ਦੇ ਬਾਰੇ, ਕਿੰਨੀਆਂ ਕੁ ਟੀਮਾਂ ਪਹੁੰਚ ਰਹੀਆਂ ਨੇ ਤੇ ਕਿਹੋ ਜਿਹੇ ਪ੍ਰਬੰਧ ਜਿਹੜੇ ਆ ਉਹ ਪ੍ਰਬੰਧਕਾਂ ਵੱਲੋਂ ਕੀਤੇ ਗਏ ਨੇ। ਇਲਾਕੇ ਦੀ ਸੰਗਤ, ਸਾਰੀ ਸੰਗਤ ਸਾਡੇ ਨਾਲ ਤੁਸੀਂ ਪੰਜਾਬੀ ਰੇਡੀਓ USA ਤੇ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ, ਫਰੈਜ਼ਨੋ ਦੀਆਂ ਇਲਾਕਾ ਨਿਵਾਸੀ ਸੰਗਤਾਂ ਨੂੰ, ਕੈਲੀਫੋਰਨੀਆ ਦੀਆਂ ਸੰਗਤਾਂ ਨੂੰ, ਆਪ ਤੇ ਜਿਹੜੇ ਜਿੰਨੇ ਵੀ USA ਰੇਡੀਓ ਤੇ ਇਸ ਟਾਈਮ ਸੁਣ ਰਹੇ ਆ, ਉਹਨਾਂ ਨੂੰ ਹੁਣ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਭਾਈ ਦਵਾ ਦਵ ਇੱਥੇ ਪਹੁੰਚ ਜਾਓ। ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼, ਇੱਥੇ ਬਹੁਤ ਮਨੋਰੰਜਨ ਖੇਡਾਂ ਹੋਣ ਵਾਲੀਆਂ ਅੱਜ ਪੰਜਾਬ। ਠੀਕ ਹੈ। ਤੇ ਖਾਲਸਾਈ ਖੇਡਾਂ, ਪੰਜਾਬੀ ਵਿਰਾਸਤੀ ਖੇਡਾਂ, ਕਿਹੜੀਆਂ ਖੇਡਾਂ ਦੀ ਤਿਆਰੀ ਹੈ? ਖਾਲਸਾਈ ਖੇਡਾਂ ਦੇ ਬਾਰੇ ਪਹਿਲਾਂ ਦੱਸ ਦਿਓ। ਜਿਵੇਂ ਇੱਕ ਤਾਂ ਆਪਣੀ ਸੱਭਿਆਚਾਰ ਤੇ ਖਾਲਸਾਈ ਖੇਡਾਂ ਜਿਹੜੀਆਂ ਹੈਗੀਆਂ ਸੀਗੀਆਂ, ਇਹ ਅਸਲ ਦੇ ਵਿੱਚ ਇਕੱਠੀਆਂ ਹੀ ਸੀਗੀਆਂ। ਹਾਂਜੀ। ਜਿਹੜਾ ਪੰਜਾਬੀ ਸੱਭਿਆਚਾਰ, ਇਹ ਤਾਂ ਪਹਿਲਾਂ ਬੰਦਾ ਆਪਣਾ ਇੱਕ ਜਿੱਦਾਂ ਸ਼ੁਰੂ ਤੋਂ ਹੁੰਦਾ, ਸਿੱਖੀ ਤਾਂ ਉਹਨੇ ਧਰਮ ਅਪਣਾ ਲਿਆ। ਇਸ ਕਰਕੇ ਦੋਵੇਂ ਚੀਜ਼ਾਂ ਨਹੀਂ ਛੱਡਦਾ ਉਹ। ਸਹੀ ਹੈ, ਬਿਲਕੁਲ। ਤੇ ਇਹ ਸਾਡਾ ਧਰਮ ਵੀ ਆ, ਸਾਡਾ ਸਾਰਾ ਕੁਝ ਧਰਮ ਹੀ ਆ। ਸਾਡਾ ਖੇਡਣਾ ਵੀ ਧਰਮ ਆ, ਸਾਡਾ ਜਿਹੜੇ ਨਿਆਣਿਆਂ ਨੂੰ ਇੱਥੇ ਲਿਆਉਣਾ, ਇਹ ਸਾਰਾ ਕੁਝ ਧਰਮ ਹੀ ਆ। ਇਹ ਭਾਈ GHG ਸੰਗੀਤ ਅਕੈਡਮੀ ਵਾਲੇ, ਇਹ ਵੀਰਾਂ ਦਾ ਬੜਾ ਤਕੜਾ ਸਹਿਯੋਗ ਸਾਡੇ ਨਾਲ। ਇਹ ਜੋ ਸ਼ੁਰੂ ਤੋਂ ਖੇਡਾਂ ਕਰਾਉਣ ਲੱਗੇ, ਇਹਨਾਂ ਦੇ ਕਰਕੇ ਅਸੀਂ ਇੱਧਰ ਸਟਾਰਟ ਹੋਏ ਖੇਡਾਂ ਕਰਕੇ। ਹਾਂਜੀ। ਕਿਹੜੀਆਂ ਖੇਡਾਂ ਹੋਣੀਆਂ ਇੱਥੇ? ਖੇਡਾਂ ਹੋ ਰਹੀਆਂ, ਇੱਕ ਤਾਂ ਇੱਥੇ ਰੱਸਾ ਖਿੱਚੀ ਚੱਲੂਗੀ, ਗੱਤਕਾ ਹੋਊਗਾ ਹੁਣੇ ਸਟਾਰਟ। ਉਸ ਤੋਂ ਬਾਅਦ ਰੱਸਾ ਖਿੱਚੀ ਚੱਲਣੀ ਆ, ਫਿਰ ਬੋਰੀ ਦੇ ਵਿੱਚ ਬੱਚਿਆਂ ਦੇ ਕੰਪੀਟੀਸ਼ਨ ਹੋਣੇ ਆ, ਜਿਹੜੇ ਬੋਰੀ ਫੜ ਕੇ, ਫਿਰ ਬੀਬੀਆਂ ਦੇ ਗਾਗਰਾਂ ਵਾਲੇ ਆ, ਫਿਰ ਦੌੜਾਂ ਆ, ਫਿਰ ਵਾਲੀਬਾਲ ਦੇ ਮੈਚ ਹੋਣੇ ਆ ਇਧਰਲੇ ਪਾਸੇ, ਫਿਰ ਨੇਜਾਬਾਜੀ ਵੀ ਹੈਗੀ ਆ, ਤੀਰ ਵੀ ਚਲਾਉਣੇ ਆ, ਬਹੁਤ ਬੱਚਿਆਂ ਦੀਆਂ ਖੇਡਾਂ ਜਿਹੜੀਆਂ ਹੋਰ ਵੀ। ਅਸਲ 'ਚ ਨਾ ਇੱਕ ਜਿਹੜੀ ਟੀਮ ਵਾਲੀ ਗੱਲ ਆ, ਉਹਦੇ ਤੋਂ ਅਸੀਂ ਥੋੜਾ ਜਿਹਾ ਐਰਕਾਂ ਹਟੇ ਆ। ਠੀਕ ਆ। ਅਸੀਂ ਕਿਹਾ ਵੀ ਇਦਾਂ ਹੁੰਦਾ ਵੀ ਟੀਮਾਂ ਵਾਲੇ ਨਾ ਇਕੱਠੇ ਹੋ ਕੇ ਆ ਜਾਂਦੇ ਆ ਤੇ ਉਹ ਮਜ਼ਾ ਨਹੀਂ। ਜਿਹੜੇ ਬੱਚੇ ਨਾ ਮਤਲਬ ਆਪ ਖੇਡਣ, ਇੱਥੇ ਆਉਣ, ਇੱਥੋਂ ਤਾਂ ਫੇਰ ਮਜ਼ਾ ਵਾ। ਜਿਹੜੀਆਂ ਪਿਛਲੀ ਵਾਰੀ ਅਸੀਂ ਨਾ ਮੈਚ ਕਰਾਏ ਵਾਲੀਬਾਲ ਦੇ, ਉਹ ਕੀ ਹੁੰਦਾ ਵੀ ਮੁੰਡਾ ਇੱਕ ਪੰਜਾਬ ਫਰੈਜ਼ਨੋ ਦਾ ਆ, ਇੱਕ ਮੰਟੀਕੇ ਦਾ ਵਾ, ਉਹ ਜਿਹੜੀਆਂ ਚੀਜ਼ਾਂ ਨਾ ਉਹ ਇੱਕ ਨਾਮ ਜਿੱਤਣ ਤੱਕ ਹੀ ਰਹਿ ਜਾਂਦੀਆਂ। ਸਾਡਾ ਜਿਹੜਾ ਮਕਸਦ ਆ ਉਹ ਇਹ ਆ ਵੀ ਜਿਹੜੇ ਬੱਚੇ ਆ ਨਾ, ਇਹ ਇੱਧਰ ਨੂੰ ਤੁਰਨ, ਖੇਡਾਂ ਨੂੰ ਤੁਰਨ। ਤੇ ਜਿਹੜਾ ਡਰੱਗ ਚੱਲ ਰਹੀ ਆ, ਮਾੜੇ ਲੋਕ ਸਾਡੀ ਕਮਿਊਨਿਟੀ ਨੂੰ ਵੀ ਮਾੜੇ ਤਰੀਕੇ ਨਾਲ ਲਾ ਰਹੇ ਆ, ਤੇ ਉਸ ਤਰੀਕੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਕਿਵੇਂ? ਸਾਡੇ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਡਾ ਸੋਹਣਾ ਮਤਲਬ ਸਾਨੂੰ ਪੰਥ ਦੇ ਨਾਲ ਲਾਇਆ। ਗੁਰੂ ਅਮਰਦਾਸ ਮਹਾਰਾਜ ਨੇ ਵਿਸਾਖੀ ਤੋਰੀ। ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਵਿਸਾਖੀ ਤੋਰੀ ਤੇ ਉਦੋਂ ਉੱਥੇ ਜਦੋਂ ਗੱਲਬਾਤ ਹੋਈ ਨਾ ਵੀ ਇਹ ਵਿਸਾਖੀ ਬਣਾਉਣੀ ਕਿਉਂ ਆ, ਮਹਾਰਾਜ ਕਹਿੰਦੇ ਵੀ ਜਿਹੜੇ ਸਿੱਖ ਦੂਰ ਦੂਰ ਰਹਿੰਦੇ ਆ ਉਹ ਸਾਰੇ ਇੱਕ ਦਿਨ ਇਕੱਠੇ ਹੋਇਆ ਕਰਨਗੇ। ਇਕੱਠੇ ਹੋ ਕੇ ਉਹ ਭਵਿੱਖ ਦੀਆਂ ਤਿਆਰੀਆਂ ਕਰਿਆ ਕਰਨਗੇ। ਭਵਿੱਖ ਕੀ ਹੁੰਦਾ? ਬੱਚੇ। ਬੱਚੇ ਭਵਿੱਖ ਆ ਸਾਡਾ, ਇਹਨਾਂ ਵਾਸਤੇ ਹੀ ਸੋਚਣਾ। ਨਾਨਕ ਅੰਗਤ ਕੋ ਬਾਪ ਧਰਾ, ਪੰਥ ਪ੍ਰਚਰੇ ਜਗ ਮੋ ਕਰਾ। ਗੁਰੂ ਨਾਨਕ ਮਹਾਰਾਜ ਨੇ ਗੁਰੂ ਅੰਗਦ ਦੇਵ ਮਹਾਰਾਜ ਦਾ ਸਰੀਰ ਧਾਰਨ ਕਰ ਲਿਆ, ਇਸ ਕਰਕੇ ਕੀਤਾ ਵੀ ਹੁਣ ਪੰਥ ਨੂੰ ਅੱਗੇ ਵਧਾਉਣਾ। ਪੰਥ ਅੱਗੇ ਵਧਦਾ ਵਧਦਾ ਸਾਡੇ ਮੋਢਿਆਂ ਤੇ ਆ ਗਿਆ। ਸਾਡਾ ਫਰਜ਼ ਇਹ ਆ ਪੀੜ੍ਹੀ ਦਰ ਪੀੜ੍ਹੀ ਵੀ ਅਸੀਂ ਆਪਣੀਆਂ ਖੇਡਾਂ,
ਆਪਣੀ ਵਿਰਾਸਤ ਸਾਰਾ ਕੁਝ ਬੱਚਿਆਂ ਨੂੰ ਦੇ ਕੇ ਜਾਈਏ ਤੇ ਇਹ ਜਿਹੜਾ ਸਿੱਖੀ ਦਾ ਪ੍ਰਚਾਰ ਆਪਣੇ ਆਪ ਕਰਨ। ਇਸ ਕਰਕੇ ਜਿੰਨੀ ਵੀ ਸਾਡੀ ਆ ਫਰੈਜ਼ਨੋ ਦੀ ਸੰਗਤ ਆ, ਇਹ ਜਿੰਨੇ ਵੀ ਆ ਜਿੰਨੇ ਤੁਹਾਨੂੰ ਪਿੱਛੇ ਦੇਖਦੇ ਆ, ਇਹ ਸੇਵਾਦਾਰ ਆ ਪੱਕੇ ਪਹਿਲਾਂ ਤਾਂ ਇੱਥੇ ਇਹ ਸੇਵਾ ਕਰਦੇ ਆ। ਇਹਨਾਂ ਸਾਰਿਆਂ ਦਾ ਹੀ ਮਨੋਰੰਜਨ ਕਰਾਉਣਾ ਅੱਜ ਅਸੀਂ ਤਾਂ ਇਹਨਾਂ ਦਾ ਮਨੋਰੰਜਨ ਕਰਾਉਣਾ। ਆਪਣੇ ਇੱਥੇ ਗੁਰੂ ਘਰ ਦੀ ਜਿੰਨੀ ਸੰਗਤ ਆ ਉਹਨਾਂ ਦਾ ਮਨੋਰੰਜਨ ਕਰਾਉਣਾ, ਆਪਣੇ ਫਰੈਜ਼ਨੋ ਵਾਲਿਆਂ ਦਾ ਕਰਾਉਣਾ, ਜਿਹੜੇ ਨਿੱਤ ਇੱਥੇ ਆਉਂਦੇ ਆਪਣੇ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਬੱਚਿਆਂ ਦਾ ਮਨੋਰੰਜਨ ਕਰਾਉਣਾ ਪੂਰਾ। ਵਾਹ ਜੀ ਵਾਹ, ਕੀ ਬਾਤ ਹੈ, ਕੀ ਬਾਤ ਹੈ। ਸੋ ਸੰਗਤ ਦੇ ਸਹਿਯੋਗ ਦੇ ਨਾਲ ਤੇ ਕਿੰਨੇ ਕ ਏਜ ਵਰਗ ਕਿੰਨੇ ਕ, ਜਿਵੇਂ ਆ ਬੱਚਾ ਮੈਂ ਦੇਖ ਰਿਹਾ 5-7 ਸਾਲ ਦੇ ਤੋਂ ਲੈ ਕੇ ਸਾਰੇ ਤਿਆਰ ਆ ਮਤਲਬ ਭਾਜੀ ਬੱਚਾ ਨਾ ਅਸੀਂ ਮਤਲਬ ਐ ਕਹਿ ਲਓ ਵੀ ਮਾੜਾ ਮੋਟਾ ਜਿਹੜਾ ਤੁਰਦਾ ਹੋਇਆ ਉਹਦਾ ਵੀ ਕੰਪੀਟੀਸ਼ਨ ਕਰਾਉਣਾ ਅੱਜ। ਠੀਕ ਆ ਆ ਵੀ ਬੱਚੇ ਆਏ ਅੱਜ ਕੰਪੀਟੀਸ਼ਨ ਕਰਨ। ਹਾਂ ਸਹੀ ਆਪਾਂ ਬੱਚਾ ਤਾਂ ਕੋਈ ਛੱਡਣਾ ਹੀ ਨਹੀਂ ਜਿਹੜਾ ਘਰੇ ਜਾ ਕੇ ਬਸ ਇਹੋ ਹੀ ਗੇਮਾਂ ਖੇਡੇ। ਹਾਂ ਬਿਲਕੁਲ। ਉੱਥੇ ਘਰੇ ਜਾ ਕੇ ਫੋਨਾਂ ਨੂੰ ਨਾ ਪਵੇ, ਉਹ ਆਖੇ ਵੀ ਜਿਹੜੀ ਉੱਥੇ ਗੁਰਦੁਆਰਾ ਸਾਹਿਬ ਖੇਡ ਕੇ ਆਈ ਉਹੀ ਖੇਡਣੀ ਕਰੇ। ਹਾਂ ਛੋਟੀ ਬਚਪਨ ਚ ਹੀ ਲਾਲਚ ਲਾ ਇਹ ਇਹੀ ਚੀਜ਼ ਆ ਨਾ। ਦੇਖੋ ਹੁਣ ਬੱਚੇ ਜਿਹੜੇ ਆ ਉਹ ਅੱਜ ਕੱਲ ਉਹਨਾਂ ਦੇ ਅੰਦਰੋਂ ਬਹਾਦਰੀ ਖਤਮ ਹੋ ਗਈ ਆ। ਹਾਂ ਇਹਦਾ ਕਾਰਨ ਕੀ ਆ? ਕਿਉਂਕਿ ਬੱਚੇ ਗੇਮਾਂ ਨਹੀਂ ਖੇਡਣ ਡੇ, ਫਿਜ਼ੀਕਲੀ ਐਕਟਿਵ ਨਹੀਂ। ਜੇ ਬੱਚੇ 'ਚ ਜਾਨ ਹੋਊਗੀ, ਖੇਡਣਗੇ ਦੌੜਨਗੇ ਤਾਂ ਬਹਾਦਰੀ ਪੈਦਾ ਹੋਊ। ਜੇ ਬਹਾਦਰੀ ਨਹੀਂ ਹੈਗੀ, ਸਿੱਖੀ ਤਾਂ ਬਹਾਦਰੀ ਤੋਂ ਬਗੈਰ ਵੈਸੇ ਹੀ ਨਹੀਂ ਚੰਗੀ ਲੱਗਦੀ। ਬਿਲਕੁਲ ਸਹੀ। ਸਿੱਖੀ ਦਾ ਸਾਰਾ ਕੁਝ ਬਹਾਦਰੀ ਤੇ ਹੀ ਖੜਾ। ਬੱਚੇ ਦਾ ਜਿਹੜਾ ਕਰੈਕਟਰ ਉਹ ਬਹਾਦਰੀ ਤੇ ਹੀ ਖੜਾ। ਜਿਹੜਾ ਅੰਦਰੋਂ ਕਮਜ਼ੋਰ ਹੋ ਗਿਆ ਉਹ ਕਰੈਕਟਰਾਂ 'ਚ ਵੀ ਮਾੜਾ ਹੋ ਜਾਂਦਾ, ਮਾੜੇ ਬੰਦੇ ਨਾਲ ਵੀ ਤੁਰ ਪੈਂਦਾ। ਚੰਗੇ ਕਰੈਕਟਰ ਵਾਲਾ ਬੰਦਾ ਚੰਗੇ ਬੰਦੇ ਨਾਲ ਹੀ ਤੁਰੂਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਜੀ USA ਰੇਡੀਓ ਦਾ, ਜਿਹੜੇ ਪੰਜਾਬੀ ਰੇਡੀਓ ਵਾਲੇ ਹਰ ਟਾਈਮ, ਭੈਣ ਜੀ ਹੁਣਾਂ ਦਾ, ਹਰਜੋਤ ਭਾਜੀ ਹੁਣਾਂ ਦਾ, ਜਿਹੜੇ ਹਰ ਟਾਈਮ ਮਤਲਬ ਸਿੱਖੀ ਦੀ ਗੱਲ ਕਰਦੇ, ਜਿਹੜੇ ਕਮਿਊਨਿਟੀ ਦੀ ਗੱਲ ਕਰਦੇ, ਜਿਹੜੇ ਖੇਡਾਂ ਦੀ ਗੱਲ ਕਰਦੇ, ਜਿਹੜੇ ਨਸ਼ਿਆਂ ਤੋਂ ਬਚਣ ਦੀ ਗੱਲ ਕਰਦੇ, ਉਹਨਾਂ ਸਾਰਿਆਂ ਦਾ ਵੀ ਧੰਨਵਾਦ। ਤੁਹਾਡਾ ਇੱਥੇ ਖਾਸ ਕਰਕੇ ਜੀਵ ਆਇਆ। ਸਾਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਪ੍ਰਵੀਨ ਸਿੰਘ ਆਉਂਦਾ, ਕਿਉਂਕਿ ਇਹ ਸਾਡੇ ਨਾਲ ਹੀ ਖੇਡਾਂ ਵਾਂਗੂ ਖੇਡਣ ਲੱਗ ਪੈਂਦਾ। ਸੋ ਧੰਨਵਾਦ ਆ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸੋ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਜਸਵੀਰ ਸਿੰਘ ਜੀ, ਕਿੰਨੇ ਚਿਰ ਤੋਂ ਇਹਨਾਂ ਖੇਡਾਂ ਦੇ ਵਿੱਚ ਜੁੜੇ ਹੋ? ਵਿਸਾਖੀ ਮੇਲਾ ਮਨਾਉਣ ਸਾਨੂੰ ਤਾਂ ਗੁਰਦੁਆਰਾ ਸਾਹਿਬ ਇੱਥੇ 13-14 ਸਾਲ ਆਉਂਦਿਆਂ ਨੂੰ ਹੋ ਗਏ। ਹਰੇਕ ਸਾਲ ਹੀ ਅਸੀਂ ਸੇਵਾ ਕਰਦੇ, ਉਦੋਂ ਤੋਂ ਹੀ ਸੇਵਾ ਵੀ ਕਰਦੇ ਹਾਂ। ਇਹ ਗੇਮਾਂ ਦੇ ਨਾਲ ਇਹਨਾਂ ਨੇ ਜੋੜਿਆ। ਇਹ ਤੋਂ ਪਹਿਲਾਂ ਵੀ ਕੋਈ ਗੇਮਾਂ ਚੱਲਦੀਆਂ, ਪਰ ਇਹਨਾਂ ਨੇ ਸਰਦਾਰ ਜਤਿੰਦਰ ਸਿੰਘ ਨੇ ਜ਼ਿਆਦਾ ਗੇਮਾਂ ਨੂੰ ਬੱਚਿਆਂ ਵੱਲ ਧਿਆਨ ਦਿਵਾਇਆ ਤੇ ਬਾਣੀ ਵੱਲ, ਜਿਹਦੇ ਕਰਕੇ ਸਾਰਾ ਹੁਣ ਇਹ ਬੱਚੇ ਸਾਰੇ ਇਕੱਠੇ ਹੋਏ ਆ ਔਰ ਸੰਗਤ ਇਕੱਠੀ ਹੋਈ ਹੈ। ਤਾਂ ਇਹਨਾਂ ਦੇ ਉਪਰਾਲੇ ਦੇ ਨਾਲ ਹੀ ਸਾਰ ਨਛੱਤਰ ਸਿੰਘ ਧਾਰੀਵਾਲ ਵੀ ਆ ਮੇਨ, ਜਿਹੜੇ ਇਹਨਾਂ ਦੇ ਨਾਲ ਆ, ਤੇ ਉਹਨਾਂ ਦਾ ਕਰਕੇ ਸੰਗਤ ਦੇ ਵਿੱਚ ਬੜਾ ਉਤਸ਼ਾਹ ਆ ਤੇ ਬੱਚਿਆਂ ਵਿੱਚ ਵੀ ਉਤਸ਼ਾਹ ਆ। ਹਾਂਜੀ ਸਾਡੇ ਨਾਲ GHG ਅਕੈਡਮੀ ਤੋਂ ਨੇ। ਸਤਿ ਸ਼੍ਰੀ ਅਕਾਲ ਜੀ, ਫਤਿਹ ਅਰਜ਼ ਕਰਦੇ ਬਸ। ਹਾਂਜੀ ਕੀ ਸੁਨੇਹਾ ਦੇਣਾ ਚਾਹੋਗੇ ਬੱਚਿਆਂ ਨੂੰ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਥੇ ਬਹੁਤ ਵਧੀਆ ਪ੍ਰੋਗਰਾਮ ਹੋਊ ਤੇ ਸਾਰੇ ਆਪਣੇ ਬੱਚਿਆਂ ਨੂੰ, ਜਿਹੜੇ ਵੀ ਸੁਣ ਰਹੇ ਆ, ਬੱਚਿਆਂ ਨੂੰ ਲੈ ਕੇ ਇੱਥੇ ਪਹੁੰਚੋ। ਸ਼ਾਮ ਤੱਕ ਬਹੁਤ ਵਧੀਆ ਪ੍ਰੋਗਰਾਮ ਚੱਲੂਗਾ। ਤੇ ਇਸ ਦੇ ਨਾਲ ਹੀ ਮੈਂ ਸਾਡੇ ਅਗਲੇ ਬੁਲਾਰੇ ਨੂੰ ਮੈਂ ਦੇਣ ਲੱਗਾ ਮਾਈਕ, ਉਦੈਦੀਪ ਸਿੰਘ ਸਿੱਧੂ ਜੀ। ਨਾਮ ਦੱਸ। ਉਦੈਦੀਪ ਸਿੰਘ ਸਿੱਧੂ, GHG ਅਕੈਡਮੀ ਵੱਲੋਂ ਸਾਡੇ ਸਾਰੇ ਮੈਂਬਰ ਪਹੁੰਚੇ, ਉਹਨਾਂ ਵੱਲੋਂ ਸਾਰਿਆਂ ਰੇਡੀਓ USA ਦਾ ਧੰਨਵਾਦ। ਹਾਂਜੀ ਅੱਜ ਖੇਡਾਂ ਆਪਣੇ ਜਿਸ ਤਰ੍ਹਾਂ GHG ਅਕੈਡਮੀ ਵਾਲੇ ਵਿਰਾਸਤੀ ਖੇਡਾਂ ਕਰਾਉਂਦੇ ਆ, ਉਹਨਾਂ ਨੂੰ 10-12 ਸਾਲ ਹੋ ਗਏ। ਇਹ ਸਾਡੇ ਗੁਰੂ ਨਾਨਕ ਪ੍ਰਕਾਸ਼ ਦੇ ਸਾਰੀ ਗੱਤਕਾ ਟੀਮ, ਸਾਰੀ ਟੀਮ ਸਾਡੇ ਨਾਲ ਸਹਿਯੋਗੀ ਟੀਮ ਹੈ। ਅਸੀਂ ਇਹ ਵੀ ਸਾਡੇ ਜਦੋਂ ਅਸੀਂ ਖੇਡਾਂ ਕਰਾਉਂਦੇ ਆ ਤੇ ਇਹ ਬੱਚਿਆਂ ਨੂੰ ਲੈ ਕੇ ਉੱਥੇ ਪਹੁੰਚਦੇ ਆ, ਤੇ ਇਹਨਾਂ ਦੇ ਹੀ ਸੱਦੇ ਪੱਤਰ ਤੇ ਅੱਜ ਅਸੀਂ ਸਾਰੇ GHG ਅਕੈਡਮੀ ਵਾਲੇ ਪਹੁੰਚੇ ਆ। ਸੋ ਇਹਨਾਂ ਦਾ ਸਾਰਿਆਂ ਦਾ ਧੰਨਵਾਦ। ਅਸੀਂ ਅੱਜ ਗੇਮਾਂ ਦੇ ਜੋਰ ਇੱਥੇ ਬੱਚੇ ਦਿਖਾਉਣਗੇ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਮੇਰਾ ਨਾਮ ਪਰਮਜੀਤ ਸਿੰਘ ਧਾਲੀਵਾਲ ਜੀ। ਤੇ ਸੁਨੇਹਾ ਕੀ ਦੇਣਾ? ਸੁਨੇਹਾ ਹੀ ਦਿਨੇ ਵੀ ਇੱਕ ਵਾਰੀ ਅਸੀਂ ਫੇਰ ਬੇਨਤੀ ਕਰਦੇ ਹਾਂ ਸਾਡੇ ਸਮੂਹ ਪੇਰੈਂਟਸ ਨੂੰ ਜਿਹੜੇ ਪ੍ਰੋਗਰਾਮ ਸੁਣ ਰਹੇ ਆ, ਹੁਣ ਬੱਚੇ ਲੈ ਕੇ ਇੱਥੇ ਪਹੁੰਚੋ, ਆਪ ਵੀ ਸਾਰੇ ਪਰਿਵਾਰਾਂ ਸਮੇਤ। ਬਹੁਤ ਹੀ, ਕਿਉਂਕਿ ਬੱਚਿਆਂ ਨੂੰ ਇਹ ਜਾਗ ਲਾਉਣ ਦੀ ਬਹੁਤ ਜ਼ਰੂਰਤ ਆ। ਜੇ ਅਸੀਂ ਬੱਚਿਆਂ ਨੂੰ ਆਪਣੀ ਵਿਰਾਸਤੀ ਜੜ੍ਹਾਂ ਨਾਲ ਜੋੜਾਂਗੇ, ਆਪਣੇ ਕਲਚਰ ਨਾਲ, ਤਾਂ ਹੀ ਬੱਚੇ ਅੱਗੇ ਇੱਕ ਨੂੰ ਕੈਰੀ ਕਰਕੇ ਲੈ ਜਾਣਗੇ। ਇਹ ਸਾਡਾ ਗੋਲ ਆ। ਸਾਨੂੰ 20 ਸਾਲ ਹੋ ਗਏ ਲੱਗਿਆ ਨੂੰ। ਵੀ ਬੇਨਤੀ ਫੇਰ ਇੱਕ ਵਾਰੀ ਬਹੁਤ ਪੁਰ ਵੀ ਆ ਜਾਓ, ਹੁਣ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੀ ਆ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਦਲਵੀਰ ਸਿੰਘ ਜੀ, ਕੀ ਸੁਨੇਹਾ ਦੇਣਾ ਚਾਹੋਗੇ ਬੱਚਿਆਂ ਨੂੰ ਜਾਂ ਇਸ ਖਾਸ ਮੌਕੇ ਤੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੁਨੇਹਾ ਇਹੀ ਆ ਵੀ ਬੇਨਤੀ ਹੈ, ਸੁਨੇਹੇ ਨਾਲੋਂ ਜ਼ਿਆਦਾ ਬੇਨਤੀ ਕਰੂੰਗਾ ਮੈਂ ਤਾਂ ਵੀ ਇਹ ਮੇਲੇ ਨੂੰ, ਸਾਡੀ ਇੱਛਾ ਇਹ ਸੀ ਜਦੋਂ ਅਸੀਂ ਫੁਰਨਾ ਬਣਾਇਆ ਸੀਗਾ ਵੀ ਇਹਨੂੰ ਪੰਜਾਬ ਦੇ ਮੇਲਿਆਂ ਵਰਗਾ ਮਾਹੌਲ ਇੱਥੇ ਦਈਏ, ਭਗੂੜੇ ਲੱਗਣ, ਮਤਲਬ ਵੱਧ ਤੋਂ ਵੱਧ ਆਪਣੀ ਕਮਿਊਨਿਟੀ ਇੱਥੇ ਗੈਦਰ ਹੋਵੇ, ਇਕੱਠੀ ਹੋਵੇ, ਤੇ ਇਹਨੂੰ ਬਹੁਤ ਵੱਡੇ ਪੱਧਰ ਤੇ ਲਿਜਾਣ ਦੀ ਇੱਛਾ ਹੈਗੀ। ਹਾਲੇ ਸਾਡਾ ਉਹ ਗੋਲ ਪੂਰਾ ਨਹੀਂ ਹੋਇਆ ਹੈਗਾ। ਸੋ ਇਹ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੀ ਸੰਗਤ ਨੂੰ
ਗੁਰਸਿੱਖਾਂ ਨੂੰ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂਜੀ ਇਸ ਮੇਲੇ ਨੂੰ ਸਫਲ ਬਣਾਉਣ ਲਈ ਆਪਣਾ ਸਹਿਯੋਗ ਦਿਓ। ਹਾਂਜੀ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ। ਸਾਰੀ ਸੰਗਤ ਦਾ ਹੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਗੱਲਬਾਤ ਕੀਤੀ ਹੈ ਜੀ। ਸੋ ਫਰੈਜ਼ਨੋ ਤੇ ਨਾਲ ਜਿਹੜਾ ਆਸ-ਪਾਸ ਦੇ ਜਿੰਨੇ ਵੀ ਇਲਾਕੇ ਆ, ਸਾਰੀ ਸੰਗਤ ਜਿਹੜੀ ਆ ਉਹ ਵਿਸਾਖੀ ਦੇ ਇਸ ਮੇਲੇ ਦੇ ਉੱਤੇ ਪਹੁੰਚ ਰਹੀ ਹੈ ਲਗਾਤਾਰ ਹੁਮ-ਹੁਮਾ ਕੇ, ਤੇ ਛੋਟੇ ਬੱਚਿਆਂ ਤੋਂ ਲੈ ਕੇ ਜਿਹੜੇ ਤੁਰਨਾ ਸਿੱਖ ਗਏ ਨੇ, ਜਿਹੜੇ ਖੇਡਾਂ ਖੇਡਣਾ ਸਿੱਖ ਗਏ ਨੇ, ਉਸ ਤੋਂ ਬਾਅਦ ਨੌਜਵਾਨ ਵਰਗ ਦੇ ਕਈ ਰੌਚਕ ਮੁਕਾਬਲੇ, ਖਾਲਸਾਈ ਖੇਡਾਂ, ਗੱਤਕੇ ਦੇ ਮੁਕਾਬਲੇ, ਤੇ ਇਹਦੇ ਨਾਲ ਜਿਹੜਾ ਵਾਲੀਬਾਲ ਤੇ ਹੋਰ ਮੁਕਾਬਲੇ ਜਿਹੜੇ ਇੱਥੇ ਦੇਖਣ ਨੂੰ ਮਿਲਣਗੇ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਤਿ ਸ਼੍ਰੀ ਅਕਾਲ।